ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 17 ਅਕਤੂਬਰ 2013 ਪਹਿਲੀ ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡਾ ਪਹਿਲਾ ਮੈਸੇਜ ਸ਼ਿਕਾਗੋ ਤੋਂ ਵੀਰ ਧਰਮਿੰਦਰ ਸਿੰਘ ਦਿਓਲ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ, ਡਾਕਟਰ ਸਾਹਿਬ, ਮੈਂ 2-3 ਸਾਲ ਪਹਿਲਾਂ ਹੀ ਪੰਜਾਬ ਤੋਂ ਆਇਆ ਹਾਂ ਅਤੇ ਇੱਥੇ ਟਰੱਕ ਚਲਾਉਂਦਾ ਹਾਂ। ਤੁਹਾਨੂੰ ਮੈਂ ਯੂਬਾ ਸਿਟੀ ਵਿਖੇ ਕੁਝ ਸਮਾਂ ਪਹਿਲਾਂ ਸੁਣਿਆ ਸੀ, ਮੈਨੂੰ ਬਹੁਤ ਚੰਗਾ ਲੱਗਾ, ਇਸ ਲਈ ਤੁਹਾਨੂੰ ਇਹ ਸੁਝਾਅ ਦੇ ਰਿਹਾ ਹਾਂ। ਇੱਥੇ ਜਿਹੜੇ ਆਪਣੇ ਮੁੰਡੇ ਆਉਂਦੇ ਹਨ ਉਹਨਾਂ ਨੂੰ ਸ਼ੁਰੂ ਵਿੱਚ ਜੋਬ ਲੱਭਣ ਵਿੱਚ ਬਹੁਤ ਦਿੱਕਤ ਹੁੰਦੀ ਹੈ। ਸਾਬਤ ਸੂਰਤ ਸਿੱਖਾਂ ਨੂੰ ਕੁਝ ਹਾਲਾਤਾਂ ਵਿੱਚ ਆਪਣੇ ਕੇਸ ਕਤਲ ਕਰਵਾਉਣੇ ਪੈਂਦੇ ਹਨ। ਮੇਰਾ ਇੱਕ ਸੁਝਾਅ ਇਹ ਹੈ ਕਿ ਤੁਸੀਂ ਇੱਕ ਸ਼ੇਅਰ ਕੰਪਨੀ ਖੋਲ੍ਹੋ ਜਿਸ ਵਿੱਚ ਸਿੱਖਾਂ ਦੀ ਕੰਟਰੀਬਿਊਸ਼ਨ ਲਈ ਜਾਵੇ। ਇਹ ਭਾਵੇਂ $100 ਦੇ ਸ਼ੇਅਰ ਹੀ ਹੋਣ। ਇਸ ਕੰਪਨੀ ਵਿੱਚ ਆਏ ਪੈਸੇ ਨਾਲ ਪੈਟਰੋਲ ਪੰਪ, ਸਟੋਰ, ਹੋਟਲ ਅਤੇ ਹੋਰ ਕਾਰੋਬਾਰ ਖੋਲ੍ਹੇ ਜਾਣ ਜਿਨ੍ਹਾਂ ਵਿੱਚ ਸਿਰਫ ਸਿੱਖਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਣ। ਇਸ ਨਾਲ ਇੱਕ ਤਾਂ ਸਿੱਖਾਂ ਦੀ ਪਛਾਣ ਹੋਵੇਗੀ ਅਤੇ ਦੂਸਰਾ ਸਿੱਖਾਂ ਨੂੰ ਰੋਜ਼ਗਾਰ ਵੀ ਮਿਲੇਗਾ। ਇਹਨਾਂ ਕਾਰੋਬਾਰੀ ਅਦਾਰਿਆਂ 'ਚੋਂ ਨਿਕਲਦੀ ਆਮਦਨ ਨਾਲ ਪੰਥਕ ਭਲਾਈ ਦੇ ਪ੍ਰੋਗਰਾਮ ਵਿੱਢੇ ਜਾਣਗੇ। ਜੇ ਇਹ ਪ੍ਰੋਜੈਕਟ ਕਾਮਯਾਬ ਹੋ ਜਾਂਦਾ ਹੈ ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਨਿਕਲ ਸਕਦਾ ਹੈ। ਮੈਂ ਹਰ ਮਹੀਨੇ ਦਸਵੰਧ ਕੱਢਦਾ ਹਾਂ, ਮੇਰੇ ਕੋਲ ਕਾਫੀ ਪੈਸੇ ਇਕੱਠੇ ਹੋਏ ਹਨ। ਜੇ ਤੁਸੀਂ ਇਹ ਪ੍ਰੋਜੈਕਟ ਸ਼ੁਰੂ ਕਰੋ ਤਾਂ ਮੈਂ ਕਿਸੇ ਵੀ ਕਿਸਮ ਦੀ ਸੇਵਾ ਕਰਨ ਲਈ ਹਾਜ਼ਰ ਹਾਂ। ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਧਰਮਿੰਦਰ ਸਿੰਘ ਦਿਓਲ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਅੱਜ ਹੀ ਸਾਡੇ ਨਾਲ ਕਮਿਊਨੀਕੇਟ ਕੀਤਾ ਜੀ ਔਰ ਬੜੇ ਥੋੜ੍ਹੇ ਸ਼ਬਦਾਂ 'ਚ ਉਹਨਾਂ ਨੇ ਆਪਣਾ ਡਰੀਮ ਜਿਹੜਾ ਹੈ ਉਹ, ਜੇ ਇਹਨੂੰ ਡਰੀਮ ਪ੍ਰੋਜੈਕਟ ਕਹਾਂ ਤੇ ਗਲਤ ਨਹੀਂ ਹੋਏਗਾ, ਉਹ ਸਾਡੇ ਨਾਲ ਸਾਂਝਾ ਕੀਤਾ ਜੀ। ਹਾਲਾਂ ਮੈਨੂੰ ਯਾਦ ਨਹੀਂ ਹੈ ਵੀ ਉਹ ਮੈਨੂੰ ਕਦੇ ਪਰਸਨਲੀ ਮਿਲੇ ਹੋਣ, ਪਰ ਉਹਨਾਂ ਨੇ ਯੂਬਾ ਸਿਟੀ ਦਾ ਜ਼ਿਕਰ ਕੀਤਾ ਕਿ ਜੀ ਉੱਥੇ ਅਸੀਂ ਤੁਹਾਨੂੰ ਸੁਣਿਆ ਸੀ ਜੀ। ਔਰ ਉਹਨਾਂ ਨੇ ਕਿਹਾ ਵੀ ਮੈਂ 2-3 ਸਾਲ ਤੋਂ ਅਮਰੀਕਾ 'ਚ ਆਇਆ, ਮੈਂ ਟਰੱਕ ਚਲਾਉਂਦਾ ਅਤੇ ਜੋ ਮੈਂ ਇੱਥੋਂ ਦੀ ਸਮੱਸਿਆ ਦੇਖੀ ਹੈ, ਖ਼ਾਸ ਤੌਰ 'ਤੇ ਜਿਹੜੇ ਉੱਥੋਂ ਨੌਜਵਾਨ ਆਉਂਦੇ ਨੇ ਸਿੱਖੀ ਸਰੂਪ 'ਚ, ਇੱਥੇ ਰਹਿਣਾ ਵੀ ਚਾਹੁੰਦੇ ਨੇ ਸਿੱਖੀ ਸਰੂਪ 'ਚ, ਜੀ। ਪਰ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਮਦਦ ਨਹੀਂ ਹੈ ਕਿਸੇ ਪਾਸਿਓਂ। ਜਿਨ੍ਹਾਂ ਉਹ ਸਟੋਰਾਂ 'ਤੇ ਵੀ ਜਾਂਦੇ ਨੇ ਆਪਣਿਆਂ 'ਤੇ, ਉਹ ਵੀ ਉਹਨਾਂ ਦੇ ਸਿਰ 'ਤੇ ਟੋਪੀਆਂ ਪਵਾ ਦਿੰਦੇ ਨੇ। ਜੀ ਜੀ। ਅਤੇ ਨਤੀਜੇ ਦੇ ਤੌਰ 'ਤੇ ਜਿਹੜਾ ਫਿਰ ਇੱਕ ਵਾਰ ਡਿੱਗ ਪੈਂਦਾ ਉਹਦੇ ਲਈ, ਉਹਦੇ 'ਚ ਹੀ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਨ ਲੱਗ ਜਾਂਦਾ ਜੀ। ਅਤੇ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਇੰਨਾ ਕੁਛ ਪੰਥ ਦੇ ਵਿੱਚ ਹੋਣ ਵਾਲਾ ਹੈ। ਅਸੀਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਦੇ ਹਾਂ, ਮੀਡੀਆ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਾਣਕਾਰੀ ਦੇ ਲਈ ਹੋਰ ਸਾਧਨਾਂ ਦੀ ਗੱਲ ਕਰਦੇ ਹਾਂ, ਜਿਹੜੇ ਯੋਗ ਬੱਚੇ ਨੇ ਉਹਨਾਂ ਨੂੰ ਵਜ਼ੀਫੇ ਦੇਣ ਦੀ ਗੱਲ ਕਰਦੇ ਜੀ। ਪਰ ਉਹਨੇ ਕਿਹਾ ਜੀ ਕਿ ਹੋਰ ਤਾਂ ਕੋਈ ਤਰੀਕਾ ਨਹੀਂ ਹੈ ਕਿ ਵੀ ਤੁਸੀਂ ਇੰਨੇ ਸਾਰੇ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਫੰਡ ਕਰ ਸਕਦੇ ਹੋ ਜੀ। ਅਤੇ ਉਹਨਾਂ ਨੇ ਇਹ ਆਫਰ ਕੀਤੀ। ਉਹਨਾਂ ਨੇ ਕਿਹਾ ਕਿ ਉਹਦਾ ਇੱਕੋ ਹੀ ਤਰੀਕਾ ਹੈ ਕਿ ਵੀ ਤੁਸੀਂ ਜਿਹੜਾ ਇੱਕ ਕੰਪਨੀ ਖੋਲ੍ਹੋ, ਉਹਦੇ 'ਚ ਭਾਵੇਂ $100 $50 ਦੇ ਹਜ਼ਾਰਾਂ ਜਿਹੜੇ ਵੀ ਸਿੱਖ ਪੰਥ ਨੂੰ ਪਿਆਰ ਕਰਦੇ ਨੇ, ਭਾਵੇਂ ਡਾਲਰ ਰੋਜ਼ ਦਾ ਦੇਣ ਵਾਲੇ ਹੀ ਹੋਣ ਜੀ। ਸੋ ਉਸ ਨਾਲ ਕਾਫੀ ਅਮਾਊਂਟ ਇਕੱਠਾ ਹੋ ਜਾਏਗਾ। ਉਹਦੇ ਨਾਲ ਤੁਸੀਂ ਜਿਹੜਾ ਅਲੱਗ-ਅਲੱਗ ਬਿਜ਼ਨਸਿਸ, ਉਹ ਸਟੇਸ਼ਨ ਹੋਣ, ਹੋਟਲ ਹੋਣ, ਕੋਈ ਹੋਰ ਅਦਾਰੇ ਹੋਣ, ਜੀ, ਉਹਨਾਂ ਨੂੰ ਤੁਸੀਂ ਖੋਲ੍ਹੋ ਔਰ ਇਹਦੇ 'ਚ ਇੱਕ ਤਾਂ ਰੁਜ਼ਗਾਰ ਮਿਲੇਗਾ ਜਿਹੜੇ ਸਿੱਖੀ ਸਰੂਪ 'ਚ ਨੇ ਜਾਂ ਪੰਥਕ ਭਾਵਨਾ ਰੱਖਦੇ ਨੇ ਜੀ, ਅਤੇ ਦੂਸਰਾ ਉਹਨਾਂ ਅਦਾਰਿਆਂ 'ਚੋਂ ਫੰਡ ਜਨਰੇਟ ਹੋਣਗੇ, ਉਹਨਾਂ ਨਾਲ ਫਿਰ ਜਿਹੜੇ ਤੁਸੀਂ ਦੂਸਰੇ ਪ੍ਰੋਜੈਕਟ ਨੇ ਪੰਥਕ ਭਲਾਈ ਦੇ, ਉਹਨਾਂ ਦੇ ਉੱਤੇ ਜਿਹੜਾ ਕੰਮ ਕਰ ਸਕਦੇ ਹੋ। ਜੀ। ਉਹਨਾਂ ਨੇ ਕਿਹਾ ਕਿ ਜੀ ਮੈਂ ਦਸਵੰਧ ਕੱਢਦਾ ਅਤੇ ਮੇਰੇ ਕੋਲ ਪੈਸੇ ਨੇ, ਜੀ। ਜੇ ਤੁਸੀਂ ਇਹ ਪ੍ਰੋਜੈਕਟ ਸ਼ੁਰੂ ਕਰੋ ਤਾਂ ਮੈਂ ਆਪਣੀ ਕੰਟਰੀਬਿਊਸ਼ਨ ਲਈ ਤਿਆਰ ਹਾਂ। ਜੀ ਜੀ। ਮੈਂ ਸਮਝਦਾ ਵੀ ਔਰ ਉਹਨਾਂ ਨੂੰ ਮੈਂ ਇਹ ਗੱਲ ਕਹੀ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵੀਰ ਭੈਣ ਇਸ ਲਾਈਨ ਦੇ ਉੱਤੇ ਸੋਚਦੇ ਨੇ। ਜੀ। ਔਰ ਮੈਂ ਕਿਹਾ ਵੀ ਜੋ ਗੱਲ ਤੁਸੀਂ ਕਹਿ ਰਹੇ ਹੋ, ਇਹ ਇਨਫੈਕਟ ਇਹ ਮਾਡਲ ਆਲਰੇਡੀ ਜਿਹੜੇ ਯੂਜ਼ ਇਸ ਮੁਲਕ ਦੇ ਵਿੱਚ ਰਹਿੰਦੇ ਨੇ ਜੀ, ਉਹਨਾਂ ਨੇ ਅਪਣਾਇਆ ਹੋਇਆ। ਅਸੀਂ ਬਹੁਤ ਵਾਰੀ ਕੰਪੇਅਰ ਤਾਂ ਕਰਦੇ ਹਾਂ ਯਹੂਦੀਆਂ ਦੇ ਨਾਲ, ਇਜ਼ਰਾਈਲ ਦੇਸ਼ ਕਿਵੇਂ ਬਣਿਆ ਜਾਂ ਉਹਦੇ ਜਿਹੜੇ ਪਰਸੀਕਿਊਸ਼ਨ ਉਹਨਾਂ ਦੀ ਜਾਂ ਉਹਨਾਂ ਦਾ ਡਾਇਸਪੋਰਾ ਉਹਨਾਂ ਨੇ ਰੋਲ ਅਦਾ ਕੀਤਾ ਸੀ। ਖਾਲਿਸਤਾਨ ਦਾ ਵੀ ਉਸ ਨੂੰ ਸਮਝਦੇ ਹਾਂ ਕਿ ਇਹੀ ਇੱਕ ਜਿਹੜਾ ਡਾਇਸਪੋਰਾ ਸਿੱਖ ਮਦਦਗਾਰ ਹੋਣਗੇ ਔਰ ਉਸ ਦੇ ਨਾਲ ਜਿਹੜਾ ਹੈ ਉਹਨਾਂ ਦਾ ਆਪਣਾ ਨੇਸ਼ਨ ਬਣ ਸਕਦਾ ਹੈ। ਜਾਂ ਅਸੀਂ ਪਾਕਿਸਤਾਨ ਦਾ ਹਵਾਲਾ ਦਿੰਦੇ ਹਾਂ ਕਿ ਕਿਵੇਂ ਵੋਟਾਂ 'ਤੇ ਆਧਾਰਿਤ ਉਹ ਬਣਿਆ, ਲੇਕਿਨ ਇੱਥੇ ਪਾਕਿਸਤਾਨੀ ਕਮਿਊਨਿਟੀ ਜਾਂ ਦੂਸਰੀਆਂ ਨੇ ਤਾਂ ਇਸ ਕਿਸਮ ਦਾ ਨੈਟਵਰਕ ਨਹੀਂ ਬਣਾਇਆ ਹੋਇਆ ਅਮਰੀਕਾ 'ਚ।
ਯਹੂਦੀਆਂ ਦਾ ਨੈਟਵਰਕ ਹੈ ਜਿਹਦੇ 'ਚ ਕਿ ਹੁਣ ਕਿਉਂਕਿ ਅਜੇ ਵੀ ਬਹੁਤਿਆਂ ਨੂੰ ਤਾਂ ਲੱਗਦਾ ਵੀ ਯਹੂਦੀ ਇੰਨੇ ਕੁ ਵੈਲ ਸੈਟਲ ਹੋ ਗਏ ਨੇ ਕਿ ਉਹਨਾਂ ਨੂੰ ਉਹ ਸਾਰੀ ਵਾਲ ਸਟਰੀਟ ਓਨ ਕਰਦੇ ਆ, ਮੀਡੀਆ ਓਨ ਕਰਦੇ ਆ, ਪਰ ਸੈਨੇਟ ਔਰ ਕਾਂਗਰਸ 'ਚ ਬੈਠੇ ਨੇ ਜੀ। ਪਰ ਅੱਜ ਵੀ ਬਹੁਤ ਸਾਰੇ ਜਿਹੜੇ ਗਰੀਬ ਯਹੂਦੀ ਉਹ ਪੋਲੈਂਡ 'ਚੋਂ ਨਿਕਲ ਰਹੇ ਹੋਣ, ਰੋਮਾਨੀਆ 'ਚੋਂ ਨਿਕਲ ਰਹੇ ਹੋਣ, ਯੂਕਰੇਨ 'ਚੋਂ ਨਿਕਲ ਰਹੇ ਹੋਣ, ਰਸ਼ੀਆ 'ਚੋਂ ਨਿਕਲ ਰਹੇ ਹੋਣ ਜੀ। ਇਹਨਾਂ ਦੀਆਂ ਇੱਥੇ ਜਥੇਬੰਦੀਆਂ ਨੇ ਜਿਹੜੀਆਂ ਇਸ ਗੱਲ ਨੂੰ ਫੈਸਿਲੀਟੇਟ ਕਰਦੀਆਂ ਕਿ ਉੱਥੋਂ ਜਿਹੜੇ ਪਹਿਲਾਂ ਤਾਂ ਉਹਨਾਂ ਨੂੰ ਕੱਢਣਾ ਕਿਸੇ ਤਰੀਕੇ ਨਾਲ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਭਾਵੇਂ ਨਿਊ ਵਰਲਡ ਆਰਡਰ ਤੇ ਕਈ ਕੁਝ ਗੱਲਾਂ ਹੁੰਦੀਆਂ ਅੱਜ ਵੀ ਜਿਹੜੇ ਮੈਂ ਮੁਲਕਾਂ ਦੇ ਨਾਂ ਲਏ ਨੇ ਔਰ ਇਹਨਾਂ ਦੇ ਨਾਲ ਲੱਗਦੇ ਹੋਰ ਦੇਸ਼ ਵੀ ਜੀ, ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਬਰਾਬਰੀ ਨਹੀਂ ਮਿਲਦੀ। ਉਹ ਕੋਈ ਜਿਵੇਂ ਅਮਰੀਕਾ ਜਾਂ ਇੰਗਲੈਂਡ ਜਾਂ ਯੂਰਪੀਅਨ ਦੇਸ਼ਾਂ 'ਚ ਯਹੂਦੀ ਜਿਹੜੇ ਨੇ ਅਪਰ ਸਟੇਟਾ ਆਫ ਸੁਸਾਇਟੀ ਤੇ ਨੇ, ਇਵੇਂ ਉਹਨਾਂ ਮੁਲਕਾਂ 'ਚ ਨਹੀਂ ਨੇ ਜੀ। ਸੋ ਉਹ ਉਹਨਾਂ ਨੂੰ ਜਿਹੜੇ ਆ ਜਾਂਦੇ ਨੇ ਇੱਥੇ, ਜਿਹੜਾ ਵੀ 에ਅਰਪੋਰਟ ਤੋਂ ਜਾਂ ਕਿਸੇ ਵੀ ਸਾਧਨ ਰਾਹੀਂ ਉਤਰਦਾ ਸਭ ਤੋਂ ਪਹਿਲਾਂ ਉਹ ਆਪਣੀ ਜਿਹੜੀ ਉਹਨਾਂ ਦੀ ਕੌਮੀ ਜਥੇਬੰਦੀ ਹੈ ਉਸ ਨਾਲ ਉਹ ਸੰਪਰਕ ਕਰਦੇ ਨੇ ਜੀ। ਉਹ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਦੇ ਆ। ਜੇ ਪੜ੍ਹਨ ਵਾਲੇ ਨਾਲ ਬੱਚਾ ਪਰਿਵਾਰ ਹੈ ਤੇ ਉਹ ਉਹਨਾਂ ਨੂੰ ਸਕਾਲਰਸ਼ਿਪ ਦਾ ਪ੍ਰਬੰਧ ਕਰਦੇ ਨੇ, ਉਹਨਾਂ ਨੂੰ ਰਹਿਣ ਦੇ ਲਈ ਟਿਕਾਣਾ ਦਿੰਦੇ ਨੇ। ਪਰ ਉਹ ਸਭ ਕੁਝ ਇੱਕ ਕਿਸਮ ਦੇ ਲੋਨ ਦੀ ਤਰ੍ਹਾਂ ਹੁੰਦਾ, ਉਹਨਾਂ ਤੋਂ ਕਮਿਟਮੈਂਟ ਲੈਂਦੇ ਨੇ ਕਿ ਵੀ ਜਦੋਂ ਤੁਸੀਂ ਸੈਟਲ ਹੋ ਜਾਓਗੇ ਤੇ ਇਹ ਵਾਪਸ ਕਰੋਗੇ ਜੀ। ਸੋ ਉਹਦੇ ਨਾਲ ਇਹ ਹੁੰਦਾ ਹੈ ਕਿ ਵੀ ਨਾ ਸਿਰਫ ਉਹਨਾਂ ਦਾ ਜਿਹੜਾ ਭਾਈਚਾਰਾ ਅੱਗੋਂ ਚੰਗੀ ਤਰ੍ਹਾਂ ਸੈਟਲ ਹੁੰਦਾ ਪਰ ਉਹ ਉਹਨਾਂ ਦੇ ਅੱਗੋਂ ਨਵੇਂ ਮੈਂਬਰ ਬਣ ਜਾਂਦੇ ਨੇ। ਜਦੋਂ ਉਹ ਸੈਟਲ ਹੁੰਦੇ ਨੇ ਉਹਨਾਂ ਨੂੰ ਲੱਗਦਾ ਵੀ ਜਦੋਂ ਅਸੀਂ ਆਏ ਤੇ ਸਾਡੀ ਮਦਦ ਹੋਈ ਔਰ ਇਸ ਤਰ੍ਹਾਂ ਅੱਗੋਂ ਲਈ ਉਹ ਦੂਸਰਿਆਂ ਦੀ ਵੀ ਮਦਦ ਕਰਦੇ ਨੇ ਜੀ। ਮੈਂ ਸਮਝਦਾ ਵੀ ਇਹਨਾਂ ਦੀ ਬਹੁਤ ਕ੍ਰੀਏਟਿਵ ਹੈ ਸੁਜੈਸ਼ਨ, ਬਹੁਤ ਉਸਾਰੂ ਜਿਹੜਾ ਸੁਝਾਅ ਹੈ ਜੀ। ਔਰ ਅੱਜ ਜਿੰਨਾ ਕੁ ਨੈਟਵਰਕਿੰਗ ਸਾਡੇ ਕੋਲ ਅਮਰੀਕਾ 'ਚ ਹੈਗੀ ਹੈ, ਸਿੱਖਾਂ ਦੇ ਕੋਲ 7 ਲੱਖ ਦੇ ਕਰੀਬ ਸਿੱਖ ਨੇ, ਮੇਰਾ ਖਿਆਲ ਹੈ ਹੁਣ ਤਾਂ 150 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਹੋਣਗੇ, ਛੋਟੇ ਵੱਡੇ। ਸ਼ਾਇਦ ਹੀ ਅਮਰੀਕਾ ਦੀ ਕੋਈ ਸਟੇਟ ਹੋਏ ਹੁਣ ਜਿਹਦੇ 'ਚ ਗੁਰਦੁਆਰਾ ਨਹੀਂ ਹੈ ਜੀ। ਕਈ ਥਾਂ 'ਤੇ ਤਾਂ ਬਹੁਤ ਜ਼ਿਆਦਾ ਗਿਣਤੀ 'ਚ ਨੇ ਜੀ। ਈਵਨ ਮਿਡ ਵੈਸਟ ਦੀਆਂ ਸਟੇਟਾਂ ਵੀ ਅੱਜ ਤੋਂ 10-15 ਸਾਲ ਪਹਿਲਾਂ ਇਹਨਾਂ ਸਟੇਟਾਂ ਜਾਂ ਅਰਕੈਨਸਾਸ ਤੋਂ ਲੈ ਕੇ ਔਰ ਦੂਸਰੇ ਪਾਸੇ ਤੱਕ ਇਲੀਨੋਇਸ ਤੱਕ ਨਹੀਂ ਸੀ ਗੁਰਦੁਆਰੇ, ਲੇਕਿਨ ਹੁਣ ਹਰ ਪਾਸੇ ਨੇ ਜੀ। ਸੋ ਇਹ ਇੱਕ ਡੂਏਬਲ ਗੱਲ ਹੈ। ਹਾਲਾਂਕਿ ਜਿੰਨਾ ਕੁ ਇਸ ਮੇਰੇ ਗਿਆਨ ਤੋਂ ਜਾਂ ਮੇਰੇ ਨੌਲੇਜ ਤੋਂ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਮੈਂ ਇੱਥੇ ਆਇਆ ਜੀ ਜੀ, ਇੱਥੇ ਕੁਛ ਇਸ ਕਿਸਮ ਦਾ ਐਫਰਟ ਕ੍ਰੈਡਿਟ ਯੂਨੀਅਨ ਬ੍ਰਾਂਡ ਦੇ ਨਾਂ ਥੱਲੇ ਕਿ ਵੀ ਖਾਲਸਾ ਜਾਂ ਸਿੱਖ ਕ੍ਰੈਡਿਟ ਯੂਨੀਅਨ ਹੋਏ, ਕੋਈ ਸਾਧਨ ਹੋਣ, ਇਨਵੈਸਟਮੈਂਟ ਹੋਏ। ਇੱਕ ਅੱਧਾ ਐਫਰਟ ਪਿੱਛੇ ਹਿਊਸਟਨ 'ਚ ਵੀ ਮੈਂ ਦੇਖਿਆ ਕਿ ਉਹਨਾਂ ਦੇ ਉਹ ਕਾਰਡ ਹੋਣ, ਜਦੋਂ ਤੁਸੀਂ ਬਾਏ ਕਰਦੇ ਹੋ ਉਹਨਾਂ ਤੋਂ ਹੀ ਹੋਏ। ਸੋ ਇਹਨਾਂ ਦੇ ਜਦੋਂ ਇਹ ਗੱਲ ਕਰ ਰਹੇ ਸੀ ਇਹਨਾਂ ਨੇ ਇਹ ਵੀ ਕਿਹਾ ਕਿ ਵੀ ਤੁਸੀਂ ਜਦੋਂ ਇਸ ਕਿਸਮ ਦਾ ਕੋਈ ਨੈਟਵਰਕ ਬਣਾਉਂਦੇ ਹੋ ਜਿੱਥੇ ਤੁਹਾਡੀ ਆਬਾਦੀ ਦੇ ਵੱਡੇ ਸੈਂਟਰ ਨੇ, ਤੁਸੀਂ ਉਹਨੂੰ ਉਸੇ ਨਾਂ ਥੱਲੇ ਖੋਲ੍ਹੋ ਅਤੇ ਉੱਥੇ ਸਗੋਂ ਸਿੱਖਾਂ ਨੂੰ ਵੀ ਇਹ ਕਰੋ ਕਿ ਵੀ ਇਹ ਉੱਥੋਂ ਹੀ ਲੈਣ ਸਮਾਨ। ਸੋ ਇਹਨਾਂ ਦਾ ਸੁਝਾਅ ਕਾਫੀ ਮੈਂ ਜਿਵੇਂ ਕਿਹਾ ਉਸਾਰੂ ਹੈ, ਪਰ ਗੱਲ ਅਲਟੀਮੇਟਲੀ ਇੱਥੇ ਆਉਂਦੀ ਹੈ ਕਿ ਵੀ ਇਹਨੂੰ ਕੌਣ ਇੰਪਲੀਮੈਂਟ ਕਰੇ ਜੀ। ਅਸੀਂ ਉਹਨਾਂ ਦੀ ਇਸ ਸੁਝਾਅ ਨੂੰ ਉਹਨਾਂ ਦੇ ਨੂੰ ਪਹਿਲ ਦਿੱਤੀ ਹੈ, ਅਸੀਂ ਡਿਸਕਸ ਵੀ ਕਰਦੇ ਹਾਂ। ਆਈਡੀਆ ਬੜਾ ਕ੍ਰੀਏਟਿਵ ਹੈ ਜੀ। ਔਰ ਮੈਂ ਸਮਝਦਾ ਵੀ ਅਸੀਂ ਤਾਂ ਆਪਣੇ ਸੀਮਤ ਸਮੇਂ ਮੁਤਾਬਕ ਇੱਕ ਫੀਲਡ ਜਿਹੜਾ ਅਸੀਂ ਚੁਣਿਆ ਐਜੂਕੇਸ਼ਨ ਦਾ, ਉਹ ਮੀਡੀਆ ਰਾਹੀਂ ਹੈ, ਲਿਖਤ ਰਾਹੀਂ ਹੈ, ਬੋਲਣ ਰਾਹੀਂ ਹੈ, ਅਸੀਂ ਤਾਂ ਉਹਦੇ 'ਚ ਹੀ ਇੰਨੇ ਆਕੂਪਾਈਡ ਹੈ ਕਿ ਬਿਜ਼ਨਸ ਚਿਪ ਨਹੀਂ ਹੈ ਸਾਡੇ ਮਾਈਂਡ 'ਚ ਕਿ ਉਹਨੂੰ ਤੁਸੀਂ ਵਪਾਰਕ ਤੌਰ ਦੇ ਉੱਤੇ ਕਿਵੇਂ ਕਿਸੇ ਗੱਲ ਨੂੰ ਸਕਸੈਸਫੁਲ ਕਰ ਸਕਦੇ ਹੋ। ਪਰ ਮੈਂ ਇਸ ਵਿਚਾਰ ਦੇ ਨਾਲ ਇਹ ਆਈਡੀਆ ਬਾਹਰ ਦਿੱਤਾ ਹੈ ਸੰਗਤ ਨੂੰ ਜੀ ਕਿ ਇਹਦੇ 'ਤੇ ਜੇ ਕੋਈ ਵੀਰ ਭੈਣ ਜਿਹੜੇ ਇਸ ਦੇ ਉੱਤੇ ਸਮਾਂ ਦੇ ਸਕਦੇ ਨੇ, ਕੁਛ ਇਨਵੈਸਟ ਕਰਨ ਦੇ ਲਿਹਾਜ਼ ਨਾਲ ਕੋਈ ਬਲੂ ਪ੍ਰਿੰਟ ਬਣਾ ਲੈਣ ਜੀ, ਤੇ ਅਸੀਂ ਇਸ ਨੂੰ ਬਿਲਕੁਲ ਆਈਡੀਆ ਨੂੰ ਸਪੋਰਟ ਕਰਾਂਗੇ ਕਿਉਂਕਿ ਇਹ ਲੌਂਗ ਟਰਮ ਇਵੇਂ ਹੀ ਹੋਏਗਾ ਜਾਂ ਇਵੇਂ ਹੀ ਹੋ ਸਕਦਾ ਹੈ। ਅਦਰਵਾਈਜ਼ ਕੋਈ ਆਇਆ, ਕਿਸੇ ਦਾ ਚਾਚਾ ਤਾਇਆ ਕੋਈ ਰਿਹਾ 4 ਦਿਨ, ਉਹਨੇ ਗੈਸ ਸਟੇਸ਼ਨ ਤੇ ਲਵਾਤਾ, ਮੁੰਡਾ ਇੰਜੀਨੀਅਰ ਹੈ, ਉਹ ਸਟੇਸ਼ਨ ਤੇ ਧੱਕੇ ਖਾ ਰਿਹਾ ਜੀ, ਉਹ ਆਪਣੇ ਤੌਰ ਦੇ ਉੱਤੇ ਕਿਤੇ ਚਲਾ ਗਿਆ, ਕੋਈ ਸਿੱਖੀ 'ਚ ਰਿਹਾ, ਕੋਈ ਨਹੀਂ ਰਿਹਾ। ਪਰ ਜੇ ਸਾਡੇ ਕੋਲ ਇਸ ਕਿਸਮ ਦੀ ਇੱਕ ਨੈਟਵਰਕਿੰਗ ਹੋਏਗੀ, ਜਿਹੜੇ ਬੱਚੇ ਬੱਚੀਆਂ ਸਾਡੇ ਆਉਣਗੇ ਵੀ ਉਹ ਵੀ ਇਸ ਗੱਲ ਲਈ ਓਬਲੀਗੇਟਡ ਮਹਿਸੂਸ ਕਰਨਗੇ, ਇਸ ਗੱਲ ਦੇ ਲਈ ਉਹ ਸ਼ੁਕਰਗੁਜ਼ਾਰ ਹੋਣਗੇ ਕਿ ਉਹਨਾਂ ਨੂੰ ਕਿਸੇ ਨੇ ਸਾਂਭਿਆ ਜੀ ਜੀ। ਔਰ ਫਿਰ ਜੋ ਵੀ ਉਹ ਕਮਾਉਣਗੇ ਠੀਕ ਹੈ, ਉਹਨਾਂ 'ਚੋਂ ਵੀ ਕੁਛ ਕਿਰਤਕਣ ਹੋਣਗੇ ਜਿਹੜੇ ਗਿਵ ਬੈਕ ਨਾ ਕਰਨ, ਪਰ ਮੋਸਟ ਆਫ ਦਾ ਟਾਈਮ ਸਿੱਖਾਂ ਦੇ ਵਿੱਚ ਇਹ ਜ਼ਰੂਰ ਹੈ ਕਿ ਵੀ ਸਾਡੇ 'ਚ ਹੁੰਦਾ ਹੈ
ਕਿ ਭਾਈ ਜਿਹਨੇ ਸਾਨੂੰ ਕਦੇ ਪਾਣੀ ਦਾ ਗਲਾਸ ਪਿਆਇਆ ਅਸੀਂ ਉਹਨੂੰ ਦੁੱਧ ਪਿਆਉਣਾ। ਜੀ ਇਹ ਇੱਕ ਕੁਦਰਤੀ ਸਾਡਾ ਇੱਕ ਜੁਜ਼ ਵੀ ਹੈ। ਜੀ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ, ਵੀਰ ਧਰਮਿੰਦਰ ਸਿੰਘ ਦਿਓਲ ਜੀ ਦਾ। ਜੀ ਮੇਰੇ ਕੋਲ ਕੋਈ ਇਮੀਡੀਏਟ ਤਾਂ ਨਹੀਂ ਹੈ, ਮੈਂ ਆਪ ਤਾਂ ਇਹਦੀ ਜ਼ਿੰਮੇਵਾਰੀ ਲੈਣ ਤੋਂ ਅਸਮਰਥ ਹਾਂ। ਮੈਂ ਕਹਾਂ ਕਿ ਜੇ ਅਸੀਂ ਲਾਂਚ ਕਰ ਰਹੇ ਹਾਂ ਇਸ ਗੱਲ ਨੂੰ, ਜੀ ਪਰ ਮੈਂ ਓਪਨ ਹੈ ਆਈਡੀਆਜ਼ ਨੂੰ। ਜੇ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਕਿਉਂਕਿ ਰੇਡੀਓ ਪ੍ਰੋਗਰਾਮ ਰਾਹੀਂ ਵੀ ਜੀ ਇਸ ਪ੍ਰੋਗਰਾਮ ਨੂੰ ਸੁਣਿਆ ਜਾਂਦਾ ਹੈ, ਇਸ ਦੇ ਲਈ ਕੋਈ ਹੋਰ ਇਨਪੁਟ ਦੇਣ, ਕੋਈ ਆਪਣੇ ਆਪ ਨੂੰ ਵਲੰਟੀਅਰ ਕਰਨ, ਤੇ ਮੈਂ ਇਸ ਨੂੰ ਥਾਪੜਾ ਦੇਣ ਨੂੰ ਤਿਆਰ ਹਾਂ ਕਿ ਇਸ ਨੂੰ ਅਸੀਂ ਫੁੱਲੀ ਬੈਕ ਕਰਾਂਗੇ। ਪਰ ਮੇਰੇ ਹੀ ਇਹ ਸਮਰੱਥਾ ਨਹੀਂ ਹੈ, ਨਾ ਹੀ ਮੇਰਾ ਇਸ ਕਿਸਮ ਦਾ ਬਿਜ਼ਨਸ ਮਾਈਂਡਸੈਟ ਹੈ ਕਿ ਵੀ ਇਸ ਕਿਸਮ ਦੇ ਨੂੰ ਤੁਸੀਂ ਕਿਵੇਂ ਅੱਗੇ ਤੋਰ ਸਕਦੇ ਹੋ। ਪਰ ਇਹ ਗੁੱਡ ਆਈਡੀਆ। ਹਾਂ, ਜਿਹਨੂੰ ਤੁਸੀਂ ਕਹੋ ਵੀ ਸੂਨਰ ਔਰ ਲੇਟਰ ਜੀ ਜੀ ਕੌਮੀ ਸਲਾਮਤੀ ਲਈ ਔਰ ਕੌਮ ਦੇ ਭਲੇ ਦੇ ਲਈ ਇਸ ਕਿਸਮ ਦੇ ਪ੍ਰੋਜੈਕਟ ਹੀ ਸਾਨੂੰ ਚਾਹੀਦੇ ਨੇ। ਜੀ ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਜਰਮਨ ਤੋਂ ਵੀਰ ਸ਼ਰਨਜੀਤ ਸਿੰਘ ਘੁੰਮਣ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਖਾਲਿਸਤਾਨ ਬਣ ਜਾਂਦਾ ਹੈ ਤਾਂ ਫਿਰ ਸਾਡੇ ਗੁਰਧਾਮ ਜੋ ਪੰਜਾਬ ਤੋਂ ਬਾਹਰ ਹਨ ਉਹਨਾਂ ਦੀ ਦੇਖਰੇਖ ਅਤੇ ਦਰਸ਼ਨਾਂ ਦਾ ਕੀ ਹੱਲ ਹੋਵੇਗਾ? ਜੀ ਡਾਕਟਰ ਸਾਹਿਬ। ਦੇਖੋ, ਇਹਨਾਂ ਦੀ ਵੀ ਸਰ ਪਹਿਲਾਂ ਤਾਂ ਵੀਰ ਸ਼ਰਨਜੀਤ ਸਿੰਘ ਘੁੰਮਣ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਜਰਮਨੀ ਤੋਂ ਲਿਖਿਆ। ਜੀ ਜੀ ਉਹਨਾਂ ਦੀ ਇਹ ਈਮੇਲ ਵੀ ਕਾਫੀ ਦਿਨਾਂ ਦੀ ਆਈ ਹੋਈ ਹੈ, ਪਰ ਜਦੋਂ ਤੱਕ ਇਹਨਾਂ ਦੀ ਵਾਰੀ ਆਉਂਦੀ ਸੀ ਉਦੋਂ ਤੱਕ ਸਮੇਂ ਦੀ ਘੰਟੀ ਵੱਜ ਜਾਂਦੀ ਸੀ। ਜੀ ਬਿਲਕੁਲ। ਉਹਨਾਂ ਨੇ ਬਰੀਫ ਹੀ ਸਵਾਲ ਪੁੱਛਿਆ ਕਿ ਜੇ ਖਾਲਿਸਤਾਨ ਬਣਦਾ ਹੈ ਤਾਂ ਜਿਹੜੇ ਪੰਜਾਬ ਤੋਂ ਬਾਹਰ ਗੁਰਧਾਮ ਨੇ, ਸਾਡੇ ਤਖਤ ਸਾਹਿਬ ਨੇ, ਤਖਤ ਪਟਨਾ ਸਾਹਿਬ ਬਿਹਾਰ 'ਚ ਹੈ, ਤਖਤ ਹਜ਼ੂਰ ਸਾਹਿਬ ਹੈ ਜੀ, ਮਹਾਰਾਸ਼ਟਰ 'ਚ, ਇਸੇ ਤਰ੍ਹਾਂ ਹਰਿਆਣੇ 'ਚ ਨੇ। ਹਰਿਆਣਾ ਤਾਂ ਚਲੋ ਜੇ ਸਾਡਾ ਹਿੱਸਾ ਵੀ ਬਣਦਾ ਹੈ ਉਸ ਦਾ ਇੱਕ ਵੱਡਾ ਹਿੱਸਾ ਜੀ। ਹੋਰ ਵੀ ਸਾਊਥ ਦੇ ਵਿੱਚ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ। ਸੋ ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਵੀ ਸ਼ਾਇਦ ਬਹੁਤ ਅਰਸਾ ਪਹਿਲਾਂ, 7-8 ਮਹੀਨੇ ਪਹਿਲਾਂ ਇਸ ਵਿਸ਼ੇ 'ਤੇ ਗੱਲ ਵੀ ਹੋਈ ਸੀ। ਉਹਦਾ ਸਵਾਲ ਤਾਂ ਕੋਈ ਹੋਰ ਸੀ ਜੀ, ਲੇਕਿਨ ਉਹਨਾਂ ਨੇ ਇਹੀ ਫਿਕਰ ਜ਼ਾਹਰ ਕੀਤਾ ਸੀ ਕਿ ਜੀ ਕੀ ਸਾਨੂੰ ਵੀਜ਼ੇ ਲੈ ਕੇ ਜਾਣਾ ਪਏਗਾ ਜੀ ਉਹਨਾਂ ਥਾਵਾਂ ਦੇ ਉੱਤੇ। ਤੇ ਉਦੋਂ ਵੀ ਮੈਂ ਇਹੀ ਰਿਸਪੌਂਡ ਕੀਤਾ ਸੀ ਕਿ ਦੇਖੋ, ਦੁਨੀਆ ਦੇ ਵਿੱਚ ਲਗਭਗ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ ਜੀ। ਉਹਨਾਂ ਦੇ 55 ਤੋਂ ਜ਼ਿਆਦਾ ਦੇਸ਼ ਨੇ। ਉਹਨਾਂ ਦੀਆਂ ਦੋ ਮੁਕੱਦਸ ਥਾਵਾਂ ਮੱਕਾ ਔਰ ਮਦੀਨਾ ਦੋਨੋਂ ਹੀ ਸਾਊਦੀ ਅਰੇਬੀਆ 'ਚ ਨੇ ਜੀ। ਹੁਣ ਔਰ ਜਿਹੜੇ ਮੁਸਲਮਾਨ ਦੇਸ਼ ਨੇ ਇੱਕ ਜਾਂ ਦੋ ਨੂੰ ਛੱਡ ਕੇ ਉਹਨਾਂ ਦੇ ਬੜੇ ਸਖਤ ਕਾਨੂੰਨ ਵੀ ਨੇ। ਬਹੁਤ ਸਾਰੇ ਉਹਨਾਂ 'ਚੋਂ ਆਪਣੇ ਸ਼ਰੀਅਤ ਮੁਤਾਬਕ, ਖਾਸ ਤੌਰ 'ਤੇ ਜਿਹੜੇ ਮਿਡਲ ਈਸਟ ਦੇ ਦੇਸ਼ ਨੇ ਉਵੇਂ ਹੀ ਉਹਨਾਂ ਦਾ ਲਾਅ ਵੀ ਜਿਹੜਾ ਉਹ ਇਸਲਾਮਿਕ ਲਾਅ ਹੈ। ਲੇਕਿਨ ਇਹਦੇ ਬਾਵਜੂਦ ਕੋਈ ਇਹ ਤਾਂ ਨਹੀਂ ਹੈ ਕਿ ਵੀ ਉਹ ਜਿਹੜੇ 55 ਦੇਸ਼ਾਂ ਵਾਲੇ ਨੇ ਉਹ ਜਦੋਂ ਮਰਜ਼ੀ ਚਾਹਣ ਬਿਨਾਂ ਵੀਜ਼ੇ ਤੋਂ ਸਾਊਦੀ ਅਰੇਬੀਆ, ਮੱਕਾ, ਮਦੀਨਾ ਚਲੇ ਜਾਣ ਜੀ। ਉਹਨਾਂ ਨੂੰ ਵੀ ਵੀਜ਼ਾ ਲੈ ਕੇ ਜਾਣਾ ਪੈਂਦਾ। ਇੱਕ ਪ੍ਰੋਸੈਸ ਹੈ। ਹਾਲਾਂਕਿ ਉਹਨਾਂ ਦਾ ਇੱਕ ਇਮਾਨ ਹੈ, ਇੱਕ ਮੁਲਕ ਹੈ, ਆਲਮੋਸਟ 100% ਆਬਾਦੀਆਂ ਉਹਨਾਂ ਦੇਸ਼ਾਂ ਦੇ ਵਿੱਚ ਮੁਸਲਮਾਨਾਂ ਦੀਆਂ ਨੇ, ਲੇਕਿਨ ਉਹਦਾ ਇੱਕ ਪ੍ਰੋਸੀਜਰ ਹੈ। ਉਹਨਾਂ ਦੇ ਪਾਸਪੋਰਟ ਉਹਨਾਂ ਮੁਲਕਾਂ ਦੇ ਹੀ ਹੁੰਦੇ ਨੇ ਜਿੱਥੋਂ ਦੇ ਉਹ ਰਹਿਣ ਵਾਲੇ ਨੇ, ਪਰ ਉਹਨਾਂ ਨੂੰ ਵੀ ਸਾਊਦੀ ਅਰੇਬੀਆ ਦਾ ਵੀਜ਼ਾ ਲੈਣਾ ਪੈਂਦਾ ਹੈ। ਫਿਰ ਜਦੋਂ ਉਹ ਉਹਨਾਂ ਦੇ ਉਤਰਦੇ ਨੇ, ਉਹ ਸਾਰੀ ਪ੍ਰੋਸੈਸ 'ਚੋਂ ਜਿਹੜੀ ਸਕਰੂਟਨੀ ਹੈ ਤਾਂ ਕਿ ਉੱਥੇ ਮੱਕਾ ਸ਼ਰੀਫ, ਮਦੀਨਾ ਦੀ ਸੇਫਟੀ ਸਿਕਿਉਰਿਟੀ ਰਹੇ ਔਰ ਜੋ ਵੀ ਉਹਨਾਂ ਦੇ ਕਾਨੂੰਨ ਨੇ, ਜਦੋਂ ਤੱਕ ਉਹ ਸਾਊਦੀ ਅਰੇਬੀਆ ਦੀ ਸੋਇਲ 'ਤੇ ਨੇ, ਉਹਨਾਂ ਨੂੰ ਉਹਨਾਂ ਕਾਨੂੰਨਾਂ ਦਾ ਸਖਤੀ ਨਾਲ ਪਾਲਣਾ ਕਰਨਾ, ਸਖਤੀ ਨਾਲ ਉਹਨਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਸੋ ਮੈਂ ਸਮਝਦਾ ਵੀ ਇਹ ਮੈਂ ਇਸ ਲਈ ਇਹਨੂੰ ਐਜ਼ ਏ ਮਾਡਲ ਕਿਹਾ ਹੈ ਕਿ ਵੀ ਪਹਿਲੀ ਗੱਲ ਕਿ ਜਦੋਂ ਉਸ ਖਾਲਿਸਤਾਨ ਹੋਂਦ ਦੇ ਵਿੱਚ ਆ ਜਾਂਦਾ ਹੈ, ਉਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਬਾਕੀ ਥਾਵਾਂ 'ਤੇ ਹੁਣ ਅਸੀਂ ਭਾਰਤ ਦੇ ਬਾਹਰਲੇ ਸੂਬਿਆਂ ਦੇ ਗੁਰਧਾਮਾਂ ਦੀ ਗੱਲ ਤਾਂ ਕਰਦੇ ਹਾਂ ਜੀ। ਪਾਕਿਸਤਾਨ ਦੇ ਵਿੱਚ 174 ਦੇ ਕਰੀਬ ਗੁਰਧਾਮ ਨੇ ਜੀ। ਅਫਗਾਨਿਸਤਾਨ ਦੇ ਵਿੱਚ ਨੇ, ਬੰਗਲਾਦੇਸ਼ ਦੇ ਵਿੱਚ 4-5 ਗੁਰਦੁਆਰੇ ਨੇ ਜੀ। ਸੋ ਅਸੀਂ ਕਦੇ ਈਵਨ ਉਹਨਾਂ ਦੇਸ਼ਾਂ ਦੀ ਬਣਤਰ ਨੂੰ ਜਾਂ ਬਣਨ ਨੂੰ ਇਸ ਕਰਕੇ ਥੋੜ੍ਹੀ ਵਿਰੋਧ ਕੀਤਾ ਕਿ ਜੀ ਸਾਡੇ ਗੁਰਦੁਆਰੇ ਉੱਧਰ ਰਹਿ ਗਏ ਨੇ ਜੀ। ਜਿਹੜੀ ਸਾਡੀ ਮੰਗ ਵੀ ਰਹੀ, ਜਿਹੜੀ ਅਰਦਾਸ 'ਚ ਅਸੀਂ 2 ਵੇਲੇ ਗੁਰੂ ਤੋਂ ਮੰਗਦੇ ਹਾਂ ਜੀ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਜੀ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਅਸੀਂ ਇਹ ਤਾਂ ਨਹੀਂ ਕਿਹਾ ਵੀ ਉਹਨਾਂ ਨੂੰ ਇੱਧਰ ਲੈ ਆਈਏ ਜੀ ਜੀ। ਖੁੱਲੇ ਦਰਸ਼ਨ ਦੀਦਾਰ ਕਿ ਖੁੱਲੀ ਐਕਸੈਸ ਹੋਏ ਜੀ, ਤੇ ਸੇਵਾ ਸੰਭਾਲ ਤਾਂ ਕਿ ਉੱਥੋਂ ਦੀ ਜਿਹੜੀ ਮਰਿਆਦਾ ਹੈ ਉਹ ਗੁਰਮਤ ਮੁਤਾਬਕ ਹੋਏ, ਸਿੱਖੀ ਮੁਤਾਬਕ ਹੋਏ ਜੀ। ਹੁਣ ਅੱਜ ਜਦੋਂ ਕਿ ਸਾਡੇ 2 ਤਖਤ ਸਾਹਿਬਾਨ ਇੰਡੀਆ ਦਾ ਹਿੱਸਾ ਨੇ, ਪੰਜਾਬ ਵੀ ਭਾਰਤੀ ਨਕਸ਼ੇ 'ਚ ਕੈਦ ਹੈ,
ਜੀ ਅੱਜ ਵੀ ਸਾਡੇ ਉਹਨਾਂ ਗੁਰਧਾਮਾਂ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਸਿੱਖੀ ਰੋਹ ਰੀਤਾਂ ਦੇ ਮੁਤਾਬਕ ਨਹੀਂ ਹੈ। ਜੀ ਅਸੀਂ ਕੀ ਕਰ ਸਕਦੇ ਹਾਂ? ਜੇ ਬਿਹਾਰ ਦੇ ਵਿੱਚ ਉਹਨਾਂ ਨੇ ਮੈਨੇਜਮੈਂਟ ਬੋਰਡ ਬਣਾ ਕੇ ਆਪਣੀ ਕਿਸਮ ਦੀ ਮਰਿਆਦਾ ਰੱਖੀ ਹੋਈ ਹੈ, ਹਜ਼ੂਰ ਸਾਹਿਬ ਤਾਂ ਬਿਲਕੁਲ ਹੀ ਅੱਧੀ ਮਰਿਆਦਾ ਹਿੰਦੂ ਤੋਂ ਵੀ ਹੈ, ਜੀ ਤੇ ਉੱਥੇ ਵੀ ਅਸੀਂ ਬੇਬਸ ਬੈਠੇ ਹਾਂ। ਸੋ ਇਹਦਾ ਮਤਲਬ ਇਹ ਨਹੀਂ ਹੈ ਵੀ ਖਾਲਿਸਤਾਨ ਬਣਨ ਤੋਂ ਬਾਅਦ, ਔਰ ਜਿਵੇਂ ਅਸੀਂ ਅੱਗੇ ਕਿਹਾ ਵੀ ਦੋਨੋਂ ਹੀ ਪ੍ਰੋਸੈਸਿਸ ਨੇ ਖਾਲਿਸਤਾਨ ਦੀ ਕਾਇਮੀ ਦੀਆਂ, ਸ਼ਾਂਤਮਈ ਦੇ ਨਾਲ, ਟਕਰਾਅ ਦੇ ਨਾਲ। ਜੀ ਔਰ ਜਿਹੜੇ ਉਹਨਾਂ ਸਟੇਟਾਂ ਵਾਲੇ ਲੋਕ ਨੇ, ਪਟਨਾ ਸਾਹਿਬ ਹੋਏ, ਹਜ਼ੂਰ ਸਾਹਿਬ ਹੋਏ, ਲੋਕਲ ਪੋਪੂਲੇਸ਼ਨ ਵੀ ਹੈ ਜਿਨ੍ਹਾਂ ਦੀ ਆਸਥਾ ਹੈ ਉਹਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ। ਜੀ ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਕੋਈ ਦੁਸ਼ਮਣੀ ਵਾਲਾ ਵਰਤਾਰਾ ਕਰਕੇ ਜਾਂ ਰੱਖ ਕੇ ਦੇਸ਼ ਬਣਾਉਣਾ ਚਾਹੁੰਦੇ ਹਾਂ। ਜੀ ਅਸੀਂ ਚਾਹਾਂਗੇ ਕਿ ਜਦੋਂ ਖਾਲਿਸਤਾਨ ਹੋਂਦ ਦੇ ਵਿੱਚ ਆਉਂਦੇ, ਸਾਡੇ ਖਾਲਿਸਤਾਨ ਦੇ ਸ਼ਹਿਰੀ ਫਰੀडम ਦੇ ਨਾਲ ਉਹ ਜਿਹੜੇ ਵੀ ਉਸ ਵੇਲੇ ਦੇ ਦੇਸ਼ ਦਾ ਹਿੱਸਾ ਬਣਨਗੇ, ਦੱਖਣ ਕਿੱਧਰ ਜਾਏਗਾ, ਬਿਹਾਰ ਕਿੱਧਰ ਜਾਏਗਾ, ਜਾਂ ਭਾਰਤ ਦਾ ਹਿੱਸਾ ਰਹੇਗਾ, ਸਾਡੇ ਸਿੱਖ ਵੀਰ ਭੈਣਾਂ ਦੁਨੀਆ ਭਰ ਤੋਂ ਉੱਥੇ ਉਹਨਾਂ ਦੀ ਫ੍ਰੀ ਐਕਸੈਸ ਹੋਏ। ਜੀ ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਉੱਥੇ ਰਹਿਣ ਵਾਲੇ ਵਸਿੰਦੇ ਨੇ ਉਹ ਪੰਜਾਬ 'ਚ ਆਉਣਾ ਚਾਹਣ, ਖਾਲਿਸਤਾਨ 'ਚ ਆਉਣਾ ਚਾਹਣ, ਉਹਨਾਂ ਦੇ ਲਈ ਇੱਕ ਵੀਜ਼ਾ ਸਿਸਟਮ ਜਿਹੜਾ ਕਿ ਫਰੈਂਡਲੀ ਵੀਜ਼ਾ ਹੋਏ, ਯੂਰਪੀਅਨ ਯੂਨੀਅਨ ਦੀ ਤਰ੍ਹਾਂ। ਮੈਂ ਬਹੁਤ ਵਾਰ ਇਸ ਮਾਡਲ ਨੂੰ ਕੋਟ ਕਰਦਾ ਜੀ ਕਿ ਅੱਜ ਯੂਰਪੀਅਨ ਯੂਨੀਅਨ ਦੇ ਵਿੱਚ ਕਿੰਨੇ ਮੁਲਕ ਨੇ, ਉਹਨਾਂ 'ਚ ਉਹ ਆਪਣੇ ਮੁਲਕਾਂ ਦੀ ਉਹਨਾਂ ਦੀ ਬਾਉਂਡਰੀ ਅਲੱਗ ਹੈ, ਜੀ ਲੇਕਿਨ ਹੁਣ ਇੱਕ ਦੇਸ਼ ਵਾਲਾ ਫਰਾਂਸ ਵਾਲੇ ਲਈ ਇੰਗਲੈਂਡ ਜਾਣਾ, ਇੰਗਲੈਂਡ ਵਾਲੇ ਲਈ ਦੂਜਾ, ਉਹਨਾਂ ਦੇ ਲਈ ਫ੍ਰੀ ਟਰੈਵਲ ਹੈ, ਜੀ ਖੁੱਲ੍ਹੇ ਆਮ ਜਾਂਦੇ ਨੇ, ਵਪਾਰ ਵੀ ਉਹਨਾਂ ਦੇ ਲਈ ਖੁੱਲ੍ਹਾ ਹੈ। ਸੋ ਅਸੀਂ ਚਾਹਾਂਗੇ ਕਿ ਸਬ ਕੰਟੀਨੈਂਟ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਜਿਹੜੇ ਬਾਰਡਰਸ ਨੇ ਉਹ ਬਿਲਕੁਲ ਪੋਰਸ ਹੋਣ, ਕਿ ਉਹਨਾਂ ਦੇ ਵਿੱਚ ਕੋਈ ਸਖਤੀ ਇਹ ਨਹੀਂ ਹੈ ਵੀ ਉੱਥੇ ਟੈਂਕ ਖੜੇ ਕੀਤੇ ਨੇ, ਜਾਂ ਇੰਡੀਆ ਪਾਕਿਸਤਾਨ ਦੇ ਵਿਚਕਾਰ ਜਿਵੇਂ ਐਨ ਉਹ ਵਾਹਗਾ ਦੇ ਉੱਤੇ ਕੋਈ ਸਲੂਟ ਮਾਰ ਰਿਹਾ, ਕੋਈ ਬੂਟ ਤੇ ਬੂਟ ਖੜਕਾ ਰਿਹਾ, ਤੇ ਦੋਨੋਂ ਪਾਸਿਓਂ ਲੋਕ ਉਹ ਡਰਾਮਾ ਦੇਖਣ ਜਾਂਦੇ ਨੇ, ਜਿਹੜਾ ਮੈਨੂੰ ਕਦੇ ਇੱਕ ਡਰਾਮੇ ਤੋਂ ਵੱਧ ਕੁਝ ਨਹੀਂ ਲੱਗਦਾ ਹੈ ਕਿ ਵੱਡੇ ਵੱਡੇ ਬੰਦੇ ਖੜੇ ਕੀਤੇ ਹੁੰਦੇ ਨੇ, ਬੂਟ ਖੜਕਾ ਰਹੇ ਨੇ, ਸਲੂਟ ਮਾਰ ਰਹੇ ਨੇ, ਉੱਥੋਂ ਦੇ ਮਿਨਿਸਟਰ ਵੀ ਦੋਨੋਂ ਪਾਸਿਓਂ ਤੁਰੇ ਹੁੰਦੇ ਨੇ ਜੀ, ਦੇਖਣ ਜਾਣਾ ਸ਼ਾਮ ਨੂੰ, ਉਹ ਝੰਡੇ ਲਾ ਰਹੇ ਹੁੰਦੇ ਨੇ। ਸੋ ਇਹ ਇਸ ਕਿਸਮ ਦੀ ਡਰਾਮੇਬਾਜ਼ੀ ਜਾਂ ਐਵੇਂ ਇੱਕ ਦੂਜੇ ਪ੍ਰਤੀ ਹੌਸਟਿਲਿਟੀ ਦੀ ਥਾਂ ਅਸੀਂ ਚਾਹਾਂਗੇ ਕਿ ਬਾਕੀ ਵੀ ਖਿੱਤੇ ਵਾਲੇ ਲੋਕ ਅਮਨ ਦੇ ਨਾਲ, ਖੁਸ਼ਹਾਲੀ ਦੇ ਨਾਲ ਵਸਣ, ਉਹਨਾਂ ਦੇ ਲਈ ਧਾਰਮਿਕ ਆਜ਼ਾਦੀ ਹੋਏ। ਅਸੀਂ ਫ੍ਰੀਲੀ ਆਪਣੇ ਗੁਰਦੁਆਰਾ ਸਾਹਿਬਾਨ ਜਾਂ ਜਿਹੜੀਆਂ ਵੀ ਟੂਰਿਸਟ ਸਪੌਟ ਨੇ ਉਹਨਾਂ ਨੂੰ ਵੀ ਤਾਂ ਅਲਟੀਮੇਟਲੀ, ਜੇ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ ਸਿੱਖ ਜਾਂਦੇ ਨੇ, ਜਾਂ ਜਦੋਂ ਸਿੱਖ ਪਾਕਿਸਤਾਨ 'ਚ ਜਾਂਦੇ ਨੇ, ਉਹਨਾਂ ਨੂੰ ਵੀ ਬਿਜ਼ਨਸ ਮਿਲਦੀ ਹੈ, ਟੂਰਿਸਟ ਜਾਂਦਾ ਹੈ, ਉਹ ਸ਼ਹਿਰ ਵਸਦੇ ਨੇ। ਸੋ ਉਹਨਾਂ ਲਈ ਰਾਦਰ ਇੱਕ ਐਸੈਟ ਹੋਏਗਾ ਕਿ ਜੇ ਇੱਕ ਅੱਛੇ ਤਰੀਕੇ ਨਾਲ ਉਹਨਾਂ ਦੀ ਸਾਂਭ ਸੰਭਾਲ ਹੋਏਗੀ, ਉਹਨਾਂ ਦੀ ਟੂਰਿਸਟ ਇੰਡਸਟਰੀ ਹੋਏਗੀ। ਔਰ ਪੰਜਾਬ 'ਚ ਵੀ ਅਸੀਂ ਚਾਹਾਂਗੇ ਖਾਲਿਸਤਾਨ 'ਚ ਕਿ ਦੁਨੀਆ ਭਰ ਦੇ ਲੋਕ ਔਰ ਉਸ ਖਿੱਤੇ ਦੇ ਲੋਕ ਖਾਸ ਤੌਰ ਤੇ ਆਉਣ। ਜਿਵੇਂ ਅੱਜ ਵੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਇੱਕ ਵੱਡੀ ਗਿਣਤੀ ਦੇ ਵਿੱਚ ਗੈਰ ਸਿੱਖ ਲੋਕ ਆਉਂਦੇ ਨੇ, ਕੋਈ ਅਸੀਂ ਉਹਨਾਂ ਲਈ ਦਰਵਾਜ਼ੇ ਥੋੜੀ ਬੰਦ ਕਰਾਂਗੇ। ਸੋ ਮੈਂ ਸਮਝਦਾ ਵੀ ਇਹ ਵੀਰ ਘੁੰਮਣ ਜੀ, ਸ਼ਰਨਜੀਤ ਸਿੰਘ, ਫਿਕਰ ਨਾ ਕਰਨ ਬਾਹਰਲੇ ਗੁਰਧਾਮਾਂ ਦਾ, ਆਪਣਾ ਫਿਕਰ ਕਰਨ ਕਿ ਕਿਸ ਉਦਮ ਤੇ ਰਾਜ ਮਿਲੇ। ਖਾਲਿਸਤਾਨ ਬਣਾਉਣ ਦੇ ਲਈ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਸੰਘਰਸ਼ ਹੈ ਉਸ ਨੂੰ ਕਿਵੇਂ ਪੈਰਾਂ ਤੇ ਕੀਤਾ ਜਾਏ, ਕਿਵੇਂ ਬਾਹਰ ਬੈਠੇ ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਜ਼ਦ ਵਿੱਚ ਰਹਿੰਦੇ ਹਾਂ, ਇਸ ਗੱਲ ਨੂੰ ਅੱਗੇ ਤੋਰ ਸਕਦੇ ਹਾਂ। ਇਸ ਬਾਰੇ ਫਿਕਰਮੰਦੀ ਕਰੋ ਜੀ। ਡਾਕਟਰ ਸਾਹਿਬ ਹੁਣ ਵਿਲਾ ਹੋ ਗਿਆ ਬ੍ਰੇਕ, ਤਾਂ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਸ਼ਾਰਟ ਬ੍ਰੇਕ ਤੋਂ ਬਾਅਦ।